ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। मैं पहला दिमाग में दर्ज किया है ते फिर मैं अर्ज किया है। ਕੀ ਅਰਜ਼ ਕੀਤਾ ਤਾਇਆ ਜੀ? ਅਸੀਂ ਜੋ ਹੈਗੇ ਆ ਉਹੀ ਦਿਸਦੇ ਆ। ਆਹੇ ਅਸੀਂ ਜੋ ਹੈਗੇ ਆ ਉਹੀ ਦਿਸਦੇ ਆ। ਐਵੇਂ ਗੱਲਾਂ ਨਾਲ ਦੁਨੀਆ ਨਹੀਂ ਚਾਰਦੇ। ਮੈਂ ਉਹ ਆਪਾਂ ਫੁਕਰੀ ਨਹੀਂ ਮਾਰਦੇ। ਅੱਜ ਕਰਦਾ ਮੈਂ ਸ਼ੁਕਰਾਨਾ ਰੱਬ ਦਾ। ਦੇਖੋ ਤੁਹਾਡਾ ਤਾਇਆ ਅੱਜ ਰੇਡੀਓ ਤੇ ਫੱਬਦਾ। You rock it, ਤਾਇਆ ਜੀ। yes, ਮੈਂ ਕਿਹਾ ਵੈਲਕਮ ਹੈ। ਕੀ ਹਾਲ ਜੇ? ਤਾਇਆ ਜੀ ਮੈਂ ਵੀ ਸੁਣਾ ਦਿਆਂ ਇੱਕ। ਆਂਦੇ ਸ਼ਰੀਫ ਕੋਈ ਨਹੀਂ ਹੁੰਦਾ ਸੱਜਣਾ। ਹਾਏ 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 ਹਾਏ। ਸ਼ਰੀਫ ਕੋਈ ਨਹੀਂ ਹੁੰਦਾ ਸੱਜਣਾ। ਸਭ ਦੇ ਆਪਣੇ ਆਪਣੇ ਰਾਜ਼ ਹੁੰਦੇ ਨੇ। ਕਈ ਬੇਫਿਕਰੇ ਸਾਡੇ ਵਰਗੇ ਬਦਨਾਮ ਹੋ ਜਾਂਦੇ ਨੇ। ਅਕਲਾਂ ਵਾਲਿਆਂ ਦੇ ਚਿਹਰੇ ਤਾਂ ਸਦਾ ਹੀ ਨਕਾਬ ਹੁੰਦੇ ਨੇ। ਤੇਰੇ ਚਿਹਰੇ ਉੱਤੋਂ ਇਹ ਨਕਾਬ ਜਦੋਂ ਲੈ ਗਿਆ। ਇਹ ਕਿਹੜਾ ਗਾਣਾ ਸੀ? ਗਾਣਾ ਹੈਗਾ ਨਕਾਬ ਗਾਣਾ ਹੈਗਾ। ਹੈ ਤਾਇਆ? ਮੈਨੂੰ ਤੇ ਨਾ ਉਹ ਗਾਣੇ ਪਤਾ ਨੇ ਜਿਹੜੇ ਮੈਂ ਆਪ ਲਿਖੇ ਨੇ। ਵੈਰੀ ਗੁੱਡ ਤਾਇਆ। ਸੋ ਅੱਜ ਫਿਰ ਤੋਂ ਹਾਸੇ ਚਾਰੇ ਪਾਸੇ ਸਾਰਿਆਂ ਦਾ ਸਵਾਗਤ ਹੈ ਜੀ। ਸਵਾਗਤ ਹੈ ਜੀ। ਸ਼ੋਅ ਦਾ ਆਗਾਜ਼ ਕਰ ਲਿੱਤਾ ਹੈਗਾ ਸ਼ਾਇਰੀ ਨਾਲ ਤੇ ਮੈਂ ਕਿਹਾ ਜੀ ਬੱਲੇ ਬੱਲੇ ਬੰਬਾਰੀ ਕੀਤੀ ਆਪਾਂ ਚ ਨਾਲ ਸ਼ਾਇਰੀ ਨਾਲ ਗਾਣਾ ਕਿਆ ਹੀ ਬਾਤ ਹੈ। ਇੱਕ ਬੰਦ ਦੋ ਕਾਜ ਕਦੇ ਪਰਵਾਹ ਨਹੀਂ ਕੀਤੀ। ਟੈਨਸ਼ਨ ਨਹੀਂ ਲੈਣੀ ਹੈਗੀ। ਫਿਲਹਾਲ ਅੱਜ ਆਪਾਂ ਗੱਲਾਂ ਤਾਂ ਕਰਾਂਗੇ ਨਾਲ ਗਾਣੇ ਵੀ ਲਾਵਾਂਗੇ। ਹਾਂ ਜ਼ਰੂਰੀ ਹੁੰਦਾ ਕਿਉਂਕਿ ਸੰਗੀਤ ਮਿਊਜ਼ਿਕ ਇਜ਼ ਬੈਸਟ ਰੈਮੇਡੀ as you know that। शेरो शायरी सुनाई है ना कमाल कर देती है। मैं कहना वो हमसे रुसवा है कि हम किसी और से दिल लगाते हैं। क्या बात है? वो हमसे रुसवा है कि हम किसी और से दिल लगाते हैं कि वो उन पर वो नदान क्या जाने कि हर हसीन चेहरे में हमें वही नजर आते हैं। ताया ये वाला शेर ना तो मैनू कट्टो कट नहीं 20-25 बार सुना चुके हैं। तेरा अंकड़ा ही गलत है। मैं तो 2500 बार सुना चुका जैकलिन नू भी। ਉਹ ਜੈਕਲੀਨ ਮੈਂ ਹਰਮਨ ਫਰਕ ਹੈ। ਤੇ ਕਹਿੰਦੀ ਉਹ ਜੈਕਲੀਨ ਤੇ ਮੈਂ ਡਰੈਕਲੀਨ। ਨਹੀਂ ਨਹੀਂ ਫਰਕ ਹੈ ਤਾਇਆ। ਯਾਰ ਰਾਈਮਿੰਗ ਕਰਤੀ ਮੈਂ। ਹਾਂ ਹਾਏ ਹਾਏ क्या ही बात है। बल्ले बल्ले हो गई है। जिस नाल सादगी श्रृंगार हो जाएगी जिस दिन सादगी श्रृंगार हो जाएगी उस दिन शीशे दी भी हार हो जाएगी। ਤਾਇਆ ਸੱਚਾ ਸੱਚ ਦੱਸੀ ਕਿੱਥੋਂ ਕਾਪੀ ਕੀਤੇ ਨੇ? ਮੈਂ ਆਪਣੇ ਦਿਲੋਂ ਕਾਪੀ ਕੀਤੇ ਆ। ਆਏ ਹਾਏ ਉਹ ਕਹਿੰਦੇ ਨੇ ਕਿ ਤੇਰੇ ਤੇ ਆਸ਼ਿਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ। ਇਹ ਤਾਂ ਮਤਲਬ ਨਛੱਤਰ ਗਿੱਲ ਹੋਰਾਂ ਨੇ ਕਿਹਾ ਸੀ। ਉਹਨਾਂ ਨੇ ਕਿਹਾ ਸੀ ਲਿਖਿਆ ਤੇ ਮੈਂ ਨਾ ਕਹਾਇਆ ਕਿੰਨੇ ਸੱਚੀ ਕਹਿ ਰਹੀ ਤਾਇਆ। ਜੇ ਕਿਤੇ ਤਾਇਆ ਨਾ ਹੁੰਦਾ ਸੱਚੀ ਮੈਂ ਕੁਛ ਕਹਿ ਜਾਣਾ ਸੀ ਅੱਜ। ਕਹਿ ਦੇ ਕਿ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਤਾਇਆ ਜੀ ਆਪਾਂ ਹੋਰ ਵੀ ਕਰਨੀਆਂ ਨੇ। ਨਾ ਹੋਏ ਕਿ ਆਪਾਂ ਵੱਡੇ ਵੱਡੇ ਸ਼ਾਇਰਾਂ ਦੇ ਸਿਰ ਝੁਕਾ ਦਈਏ। ਪਰ ਜੇ ਕਿ ਜਿਹੜੇ ਲੀਡਰ ਜੀ ਹੈਗੇ ਇੰਡੀਆ ਦੇ ਉਹ ਤੇ ਮੈਂ ਕਿਹਾ ਜੀ ਗੱਲਾਂ ਹੀ ਐਸੀਆਂ ਕਰ ਰਹੇ। ਉਹਨਾਂ ਨੇ ਆਪਣੀ ਪਾਰਟੀ ਦਾ ਸਿਰ ਝੁਕਾ ਦਿੱਤਾ। ਮਤਲਬ ਕੇਂਦਰੀ ਕ੍ਰਿਸ਼ੀ ਮੰਤਰੀ कृषि नहीं केंद्रीय खेती बाड़ी मंत्री पंजाबी जाता है। खेती बाड़ी मंत्री नरेंद्र सिंह तोमर जिसे ना नरेंद्र हो जाता उठे मैं क्या काम नरेंद्र किथे हो सकता। नरेंद्र सिंह तोमर ने क्या है कि तेल सरों का ਤਾਂ महंगा हो गया क्योंकि साडी मोदी सरकार ने ना तेल च मिलावट रोकी है। हुण मतलब कि ਜਿਹੜੇ ਪਿਛਲੇ ਸਾਡੇ 6-7 ਸਾਲ ਸੀਗੇ ਮਿਲਾਵਟੀ ਤੇਲ ਦੇ ਰਹੇ ਸੀਗੇ ਸਾਨੂੰ। ਤਾਇਆ ਇਹਨਾਂ ਨੇ ਨਾ ਇੱਕ ਹੋਰ ਗੱਲ ਕੀਤੀ ਬੜੀ ਅਜੀਬ ਜੀ। ਉਹ ਵੀ ਮੈਂ ਸੁਣਦਾ ਪਰ ਇੱਕ ਗੱਲ ਦਾ ਵੀ ਤਰਕ ਹੈਗਾ। ਹਾਂ ਹੁਣ ਜਿਵੇਂ ਕਹਿ ਰਹੇ ਕਿ ਇਹ ਤੇਲ ਪਿਓਰ ਹੋ ਗਿਆ ਤਾਂ ਮਹਿੰਗਾ ਹੋ ਗਿਆ। ਇਸ ਹਿਸਾਬ ਨਾਲ ਜਦੋਂ ਵੋਟਾਂ ਦੇ ਆਸ-ਪਾਸ ਤੇ ਕਿਤੇ ਤੇਲ ਸਸਤਾ ਕਰਨ ਆਪਾਂ ਕੀ ਮੰਨੀਏ ਮਿਲਾਵਟ ਵਾਲਾ ਹੈ ਕਿ ਸਹੀ ਵਾਲਾ ਹੈ? ਇਹ ਤਾਂ ਸਵਾਲ ਵੱਡਾ ਹੈ। ਐਸੇ ਕਰਕੇ ਅਰੰਡੀ ਦਾ ਤੇਲ ਯੂਜ਼ ਕਰਦਾ। ਕੀ ਕਰਦਾ? ਅਰੰਡੀ ਵਾਲਾ ਤੇਲ। ਓਕੇ ਓਕੇ ਉਹ ਚ ਮਿਲਾਵਟ ਨਹੀਂ ਹੁੰਦੀ। ਉਹ ਫਿਰ ਆਪ ਘਰੇ ਬਣਾਈਦਾ। ਘਰੇ ਕਿਵੇਂ ਹੈ? ਘਰੇ ਕਿਵੇਂ? ਐਪ ਦਾ ਸੱਪ ਦੇ ਜ਼ਹਿਰ ਨੂੰ ਮਿਕਸ ਕਰਕੇ ਵਿੱਚ ਪਾ ਲਓ ਟਾਰਬਿਨ ਦਾ ਤੇਲ। ਉਹ ਸੱਪ ਦਾ ਜ਼ਹਿਰ ਖਤਮ ਕਰ ਦਿੰਦਾ। ਕੋਈ ਵੀ ਤਾਏ ਦੇ ਮਗਰ ਨਾ ਲੱਗ ਜਾਏ ਐਵੇਂ। ਇਹ ਤਾਂ ਐਵੇਂ ਹੀ ਮਤਲਬ ਸੜੀਆਂ ਜੀਆਂ ਰੈਸਿਪੀ ਤਾਇਆ ਕਦੇ ਮਗਰ ਨਹੀਂ ਲਾਉਂਦਾ। ਤਾਇਆ ਤੇ ਨਾਲ ਲੈ ਕੇ ਚੱਲਦਾ ਮੋਢੇ ਨਾਲ। ਵੈਲਕਮ ਹੈ ਹਾਸੇ ਚਾਰੇ ਪਾਸੇ ਵਿੱਚ। ਆਪਾਂ ਕਰ ਰਹੇ ਸੀ ਖੇਤੀਬਾੜੀ ਮੰਤਰੀ ਹੋਰਾਂ ਦੀ ਗੱਲ। ਤਾਇਆ ਇੱਕ ਬਿਆਨ ਦਿੱਤਾ ਉਹਨਾਂ ਨੇ। ਕੀ ਦਿੱਤਾ? ਮੈਂ ਕਿਹਾ ਮੈਂ ਤਾਏ ਨਾਲ ਸਾਂਝਾ ਕਰਾਂ। ਹਾਂ ਦੱਸੋ ਮੈਨੂੰ ਕੀ ਕਹਿ ਰਹੇ ਹੋ? ਕਿਵੇਂ ਦੱਸਾਂ ਮੈਨੂੰ ਸਮਝ ਨਹੀਂ ਆ ਰਹੀ ਤਾਇਆ। ਬਿਲਕੁਲ ਸਿੱਧਾ ਬੈਨ ਮੂੰਹ ਨਾਲ ਚਪੜ 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 ਏਦਾਂ ਬੋਲਣਾ ਤੇ ਬਿਆਨ ਬਾਹਰ ਆ ਜਾਣਾ। ਤਾਇਆ ਕੇਂਦਰੀ ਖੇਤੀਬਾੜੀ ਮੰਤਰੀ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹਾਂ। ਅੱਛਾ ਕਿਸਾਨ ਸਾਡੇ ਨਾਲ ਆ ਕੇ ਕਦੇ ਵੀ ਗੱਲ ਕਰ ਸਕਦੇ ਨੇ। ਅੱਛਾ ਪਰ ਜਿਹੜਾ ਪਰ ਆ ਗਿਆ ਨਾ ਵਿੱਚ ਇੱਥੋਂ ਅੱਗੇ ਸੁਣੀ ਧਿਆਨ ਨਾਲ ਤਾਇਆ। ਕਹਿੰਦੇ ਖੇਤੀ ਕਾਨੂੰਨਾਂ ਨੂੰ ਛੱਡ ਕੇ ਹੋਰ ਜਿਹੜੀ ਮਰਜ਼ੀ ਗੱਲ ਕਰ ਲੈਣ। ਤੇ ਹੋਰ ਨਾ ਦਿੱਕਰ ਇਹਨਾਂ ਨੇ ਰਿਸ਼ਤਾ ਲੈ ਕੇ ਜਾਣਾ
ਬੰਦਾ ਪੁੱਛੇ ਤਰੀਕ ਦੱਸਣ ਜਾ ਰਹੀ ਹੈ ਕਿ ਜੰਜ ਇਦਾਂ ਆਊਗੀ। ਨਹੀਂ ਯਾ ਮੈਨੂੰ ਸਮਝ ਨਹੀਂ ਆਈ ਵੀ ਜਿਵੇਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੂੰ ਅੰਬ ਬਹੁਤ ਪਸੰਦ ਨੇ, ਆਹੋ। ਹੋਰ ਕਿਸਾਨਾਂ ਨੇ ਇੱਥੇ ਅੰਬਾਂ ਦੀਆਂ ਪੇਟੀਆਂ ਦੇਣ ਜਾਣੀਆਂ ਨੇ। ਮੈਨੂੰ ਇਹ ਨਹੀਂ ਸਮਝ ਆਂਦੀ ਵੀ ਕਿ ਕਹਿੰਦੇ ਨੇ ਕਿ ਖੇਤੀਬਾੜੀ ਦਾ ਮੁੱਦਾ ਛੱਡ ਕੇ ਕੋਈ ਹੋਰ ਵੀ ਗੱਲ ਕਰਨਾ ਜੋ ਹਾਂ। ਨਹੀਂ ਇਹਨਾਂ ਨੇ ਕਿਹੜੀ ਸਰਕਾਰ ਨੇ ਕਮੇਟੀ ਪਾਈ ਹੈ ਕਿ ਕਿਸ਼ਤ ਦੇਣ ਜਾਣੀ ਹੈ। ਲੈ ਲਓ ਜੀ ਸਾਡੀਆਂ 3 ਮਹੀਨੇ ਦੀ ਕਿਸ਼ਤ ਐਡਵਾਂਸ ਰਹਿ ਗਈ ਹੈ, ਆ ਲੈ ਲਓ ਤੁਸੀਂ, ਠੀਕ ਹੈ ਨਾ। ਕਮੇਟੀ ਮਾਰ ਕੇ ਨਾ ਭੱਜਿਓ, ਇਹਨੂੰ ਤਾਂ ਕਮੇਟੀ ਪਾਣ ਲੱਗੇ ਵੀ ਡਰ ਲੱਗੇ ਇਹਨਾਂ ਨੂੰ, ਉਹ ਵੀ ਮਾਰ ਕੇ ਭੱਜ ਜਾਣੀ ਕਿਉਂ? विकास के लिए ये पैसा हम यूज कर रहे हैं। ਨਾਲੇ ਵੈਸੇ ਵੀ ਮੇਹੁਲ ਚੌਕਸੀ, ਨੀਰਵ ਮੋਦੀ, ਵਿਜੇ ਮਾਲਿਆ, ਇਹਨਾਂ ਤੋਂ ਲੋਕਾਂ ਨੇ ਬਹੁਤ ਕੁਝ ਸਿੱਖ ਲਿਆ। ਬਹੁਤ ਕੁਝ ਸਿੱਖਿਆ ਹੈਗਾ। ਅਜੇ ਤੋਂ ਇੱਕ ਗੱਲ ਪਤਾ ਲੱਗ ਗਈ ਹੈ ਕੀ ਤਾਇਆ? ਕਿ ਬੈਂਕ ਤੋਂ ਲੋਨ ਲੈਣਾ ਬਹੁਤ ਈਜ਼ੀ ਹੈ। ਹਾਂ। ਚੁਕਾਨ ਵੇਲੇ ਇੱਕ ਚੀਜ਼ ਦਾ ਖਿਆਲ ਰੱਖੋ, ਉਹ ਕੀ? ਕਿ ਤੁਹਾਡਾ ਵੀਜ਼ਾ ਕੋਈ ਦੇਰੀ ਹੈ ਕਿ ਚਲੋ ਇਹ ਤਾਂ ਗੱਲ ਹੋਈ ਲੇਕਿਨ ਹੁਣ ਅਮਰੀਕਾ 'ਚ ਨਿੱਕੇ ਨਿੱਕੇ ਬੱਚੇ, ਛੋਟੇ ਛੋਟੇ ਬੱਚੇ, ਉਹਨਾਂ ਵਾਸਤੇ ਵੀ ਅਮਰੀਕਨ ਸਰਕਾਰ ਨੇ ਸੋਚ ਲਿਆ। आए हाय नन्हे बुन्ने बच्चे तेरी मुट्ठी में क्या है? ਮੁੱਠੀ में नहीं ਬਾਂਹ पे ਵੈਕਸੀਨ ਹੋਗੀ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਾ ਫਾਈਜ਼ਰ ਜਿਹੜੀ ਹੈਗੀ ਹੈ ਨਾ ਟ੍ਰਾਇਲ ਸ਼ੁਰੂ ਕਰਨ ਜਾ ਰਹੀ ਹੈਗੀ ਆ। Okay. ਇਹਦੇ ਵਿੱਚ US, ਫਿਨਲੈਂਡ, ਪੋਲੈਂਡ ਤੇ ਸਪੇਨ ਦੇ 4500 ਬੱਚੇ ਸ਼ਾਮਿਲ ਹੋਣਗੇ। Okay. ਤੇ 5 ਤੋਂ 11 ਸਾਲ ਦੇ ਬੱਚਿਆਂ ਲਈ 10 ਮਾਈਕਰੋਗ੍ਰਾਮ ਡੋਜ਼ ਦਾ ਪਰੀਖਣ ਕੀਤਾ ਜਾਣਾ ਹੈ। ओके। ਦੇਖੋ ਜੀ ਹੁਣ ਇਹ ਹੁੰਦਾ ਨਾ ਗੱਲ, ਇਹਨਾਂ ਨੇ ਕੱਲੀ ਚੀਜ਼ ਦੱਸੀ ਹੈ, ਹਾਂ। ਮੀਡੀਆ 'ਚ ਆਈ ਹੈ ਬਾਹਰ ਕਿ ਇੰਨੀ ਕਰਾਂਗੇ, ਏਦਾਂ ਕਰਾਂਗੇ ਤਾਂ ਕਿ ਜੇ ਇਨ ਕੇਸ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਰਾ ਪਤਾ ਹੋਵੇ, ਹੈਨਾ। ਹੁਣ ਉੱਥੇ ਜਿਵੇਂ ਤੂੰ ਹੀ ਦੱਸਿਆ ਸੀ ਮੈਨੂੰ, ਕੀ ਬੰਦਾ ਗਿਆ ਲਵਾਨ ਵੈਕਸੀਨ, ਹਾਂ। ਰੇਬੀ ਦਾ ਟੀਕਾ ਲਾਤਾ। ਤਾਇਆ ਇਹ ਮੈਂ ਨਹੀਂ ਦੱਸਿਆ, ਇਹ ਬਹੁਤ ਸਾਰੀਆਂ ਅਖਬਾਰਾਂ 'ਚ ਖਬਰ ਫੈਲੀ ਸੀ। ਕਿੱਥੇ ਅਮਰੀਕਨ ਅਖਬਾਰਾਂ ਵੇਖੋ ਕੀ ਦੱਸ ਰਹੀਆਂ ਨੇ, ਤੇ ਉੱਥੇ ਖਬਰਾਂ ਕਿੱਥੇ ਇੰਡੀਆ 'ਚ ਤਹਿਲਕਾ ਬਾਹਰ ਆਂਦਾ, ਹਾਂ, ਹੈਨਾ। ਮਤਲਬ ਕਿ ਧਿਆਨ से सोना है ਉਹ ਤੇ ਮੈਂ ਕਹਿੰਦਾ ਛੱਡੋ ਰਹੇ ਰੱਬ ਦਾ ਨਾਮ, ਮੱਲਿਕਾ ਨੇ ਪਹਿਨੇ ਕੁਝ ਗਹਿਨੇ हाँ। और ऐसे ही चली गई। मैं ना यामी गौतम तो बहुत नाराज है। क्यों ताया? छाइयां किते ਵਧਾਈਆਂ किते। What do you mean? मतलब कि एयर स्ट्राइक ਮੇਰੇ ਤੇ ਸਰਜੀਕਲ ਸਟ੍ਰਾਈਕ ਕਿਤੇ ਹੋਰ ਕਰ ਲਈ ਤੇਰੇ ਤੇ ਕਿੱਥੋਂ ਕੀਤੀ ਉਹਨੇ? ਯਾਮੀ ਗੌਤਮ ਦਾ ਮੈਨੂੰ ਮੈਸੇਜ ਆਇਆ ਸੀਗਾ ਅੱਜ ਤੋਂ 6 ਮਹੀਨੇ ਪਹਿਲਾਂ। ਕੀ ਕਹਿੰਦੀ? ਕਿ ਆਈ ਐਮ ਇਨ ਲਵ ਵਿਦ ਯੂ ਤਾਇਆ, ਪਲੀਜ਼ ਮੈਰੀ ਮੀ। ਉਹਨੇ ਤਾਇਆ ਕਿਹਾ ਸੀ ਅੱਗੇ? ਤੇ ਪਲੀਜ਼ ਮੈਰੀ ਮੀ ਵੀ ਤੇ ਕਿਹਾ ਸੀ ਨਾ। ਉਹਨੇ ਇਹ ਕਿਹਾ ਹੋਣਾ ਵੀ ਮੇਰਾ ਵਿਆਹ ਕਰਵਾ ਦੋ ਕਿਤੇ। ਨਹੀਂ ਪਲੀਜ਼ ਹੈਲਪ ਮੀ ਟੂ ਮੈਰੀ ਫਿਰ ਹੁੰਦਾ ਹੈਗਾ। ਤਾਇਆ ਤਾਈਓ ਤੂੰ ਪੱਕੀ ਨਹੀਂ ਹੋ, ਪਤਾ ਨਹੀਂ ਅੰਗਰੇਜ਼ੀ ਮਾਰੀ ਹੈ। ਯਾਮੀ ਦੀ ਅੰਗਰੇਜ਼ੀ ਵੀਕ ਹੋ ਸਕਦੀ ਹੈ। ਯਾਮੀ ਦੀ ਨਹੀਂ ਹੋ ਸਕਦੀ ਵੀ। ਤਾਇਆ ਆਪਣੀ ਉਮਰ ਵੇਖ ਤੇ ਉਹਦੀ ਵੇਖ, ਤੇ ਕੀ ਹੋ ਗਿਆ? ਕਿੰਨਾ ਫਰਕ ਹੈ। ਕਾਹਦਾ ਫਰਕ? ਜ਼ਮੀਨ ਅਸਮਾਨ ਦਾ ਫਰਕ ਕੋਈ ਹੈ। ਚੱਕਰ ਜ਼ਮੀਨ ਆਸਮਾਨ ਇੱਕ ਕਰ ਦਿਆਂਗੇ। ਹੁਣ ਉਹ ਵਿਆਹੀ ਗਈ। ਹਾਂ ਤੇ ਵਿਆਹੀ ਗਈ ਨਾ, ਹੁਣ ਤਾਂ ਹੀ ਤੇ ਚੱਕਰ ਹੈਗਾ, ਵਿਆਹੀ ਗਈ ਹੈਗੀ ਹੈ। ਕਹਿੰਦੇ ਡਾਇਰੈਕਟਰ ਸੀਗਾ ਉਰੀ ਸਰਜੀਕਲ ਸਟ੍ਰਾਈਕ ਦਾ, ਹਾਂ। ਉਹਨਾਂ ਵਿਆਹ ਹੋਇਆ। ਹਾਂ ਤਾਇਆ, ਤੇ ਕਹਿੰਦੇ ਕਿ ਮਤਲਬ ਵਾਵਾ ਸੋਹਣੀਆਂ ਫੋਟੋਆਂ ਪਾਈਆਂ। ਚਲੋ ਵਧੀਆ ਹੈਗਾ, ਮੋਦੀ ਸਾਹਿਬ ਦੇ ਕਸੀਦੇ ਪੜਨ ਦਾ ਕਿਸੇ ਨੂੰ ਤੇ ਫਾਇਦਾ ਹੋਇਆ ਹੈ। ਵਾਟ ਡੂ ਯੂ ਮੀਨ? ਹਾਂ ਤੇ ਉਰੀ ਸਰਜੀਕਲ ਸਟ੍ਰਾਈਕ ਬੇਸਿਕਲੀ ਸਰਕਾਰ ਦੀ ਵਾਹ ਵਾਸਤੇ ਦਿਖਾਈ ਕਿਸੇ ਨੇ। ਕਿੱਦਾਂ ਇਹ ਥੋੜੀ ਦਿਖਾਇਆ ਹੈਗਾ ਕਿ ਮਤਲਬ ਕਿ ਫੌਜੀ ਵੀਰਾਂ ਨੇ ਕੀ ਕੀਤਾ। ਮੇਨ ਬੇਸਿਕਲੀ ਦਿਖਾਇਆ ਕਿ ਮਿੱਤਰੋ ਅੰਕਲ ਨੇ ਡਿਸੀਜਨ ਲਏ। ਮਿੱਤਰੋ ਅੰਕਲ ਦੀ ਆਈਡੀਓਲੋਜੀ ਸੀਗੀ ਮਿੱਤਰੋ। ਮੈਂ ਕਹਿੰਦਾ ਵਾ ਇਹਨਾਂ ਨੂੰ ਬੰਦੂਕ ਦੇ ਕੇ ਬਾਰਡਰ ਤੇ ਭੇਜੋ, ਇਹ ਗੱਲਬਾਤ ਲਓ ਜੀ ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਬਾਕੀ ਚਾਈਨਾ ਦੇ ਮੁੱਦੇ ਉੱਤੇ ਪਤਾ ਨਹੀਂ ਕਿਉਂ ਮੋਦੀ ਚੁੱਪ ਕਰ ਜਾਂਦੇ ਕਈ ਵਾਰ। ਨਹੀਂ ਉਹ ਕਹਿੰਦੇ ਵੀ ਉਹ ਸਿਰਫ 56 ਇੰਚ ਦਾ ਸੀਨਾ ਵੇਖ ਕੇ ਡਰ ਜਾਂਦੇ ਨੇ। ਕੌਣ ਹੈ ਮੋਦੀ ਜੀ? ਆਪਣਾ ਸੀਨਾ ਵੇਖ ਕੇ ਡਰ ਜਾਂਦੇ? ਨਹੀਂ ਚਾਈਨਾ ਵਾਲੇ ਤਾਇਆ। ਅੱਛਾ ਏਦਾਂ ਵੀ ਹੈਗਾ? ਹਾਂ। ਉਹ ਡੱਡੂ ਮੂੰਹ ਇੰਨੇ ਡਰਪੋਕ ਨੇ। ਲੈ ਤਾਇਆ ਮੈਂ ਇੱਕ ਫੋਟੋ ਵੇਖੀ। ਇੰਨੇ ਡਰਪੋਕ ਨੇ ਕਿ ਮਤਲਬ ਕਿ ਡਰਦੇ ਮਾਰੇ ਸਾਡੇ ਉਰੇ ਆ ਕੇ ਆਪਣੇ ਉਹ ਬੰਕਰ ਬਣਾਈ ਜਾਂਦੇ, ਆਪਣੇ ਘਰ ਬਣਾਈ ਜਾਂਦੇ। ਇੰਨਾ ਡਰ ਤਾਇਆ ਇਹਨੂੰ ਤੂੰ ਡਰ ਕਹਿੰਦਾ ਹੈ? ਇਹ ਡਰ ਨਹੀਂ ਹੁੰਦਾ, ਅਗਲੇ ਕਬਜ਼ਾ ਕਰ ਰਹੇ ਨੇ। ਅੱਛਾ ਫਿਰ ਉਹੀ ਨਾ ਜਿਹਨੂੰ ਕਦੇ ਮੋਦੀ ਜੱਟ ਜਾਗ ਗਿਆ ਨੇ ਪੰਗਾ ਪਾ ਜਾਣਾ। ਨਹੀਂ ਪਤਾ ਉਧਰ ਉਹ ਜਿਹੜਾ ਗੋਦੀ ਮੀਡੀਆ ਉਹਨੇ ਤਾਂ ਭਾਈ ਸਾਹਿਬ ਜਿਹੜੀਆਂ ਫੋਟੋਆਂ ਬਣਾ ਕੇ ਲਾਈਆਂ। ਧਿਆਨ ਸੇ ਦੇਖੀਏ 56 ਇੰਚ ਦਾ ਸੀਨਾ ਦੇਖ ਕਰ ਡਰ ਗਏ ਚੀਨੀ। ਕਦੇ ਕੁਛ ਹੁਣ ਉਹ ਵੀ ਨਹੀਂ ਬੋਲਦੇ। ਕਮਾਲ ਹੋ ਗਈ। 56 ਇੰਚ ਦਾ ਚੀਨਾ ਕਹਿੰਦਾ ਸੀਨਾ ਮੈਂ ਥੋੜਾ ਕੰਫਿਊਜ਼ ਹੋ ਗਿਆ। ਚਲੋ ਵੇਖਦੇ ਹੈਗੇ ਆ ਕਿ ਹੁਣ ਇਹ ਸੀਨਾ ਹੋਰ ਕੀ ਕਰਾ ਲੈਂਦਾ ਹੈਗਾ। ਬਾਕੀ ਵੋਟਾਂ ਤੇ ਆਉਣ ਹੀ ਵਾਲੀਆਂ ਨੇ। ਇਹ ਹੁਣ 56 ਇੰਚ। ਤਾਇਆ ਕਿੰਨੇ ਦਿਨ ਹੋ ਗਏ ਕੋਈ ਗਾਣਾ ਹੀ ਨਹੀਂ ਸੁਣਾਇਆ।
ਗਾਣਾ ਯਾਰ ਦੇਖ ਬਹੁਤ ਸਾਰੇ ਗਾਣੇ ਆਂਦੇ ਆ। ਤੂੰ ਜੇ ਵੈਸੇ ਮੌਜੂਦਾ ਇੰਡੀਆ ਦੇ ਹਾਲਾਤਾਂ ਨੂੰ ਗਾਣੇ ਰਾਹੀਂ ਲੋਕਾਂ ਸਾਹਮਣੇ ਰੱਖਣਾ ਹੋਏ ਤਾਇਆ ਤੇ ਕਿਹੜਾ ਗਾਣਾ ਸੁਣਾਉਣਾ ਬੈਟਰ ਸਮਝੇਗਾ? ਇਹਦੇ ਵਿੱਚ ਨਾ ਪਤਾ ਕੀ ਗਾਣਾ ਬਣਦਾ ਹੈ ਗਈ ਜੋ ਹਾਲਾਤ ਹੋ ਗਏ ਹੋਏ ਹੈ ਨਾ ਬਈ ਗੋਲਮਾਲ ਹੈ ਬਈ ਸਭ ਗੋਲਮਾਲ ਹੈ ਟੂੰ ਟੂੰ ਹਾਂ ਬਿਲਕੁਲ ਟੂੰ ਨਹੀਂ ਹੋ ਰਹੀ ਹੈਗੀ ਚਿੰਚਿਨ ਹੋ ਰਹੀ ਹੈ। ਹੁਣ ਇੱਕ ਬਾਨੇ ਮੋਦੀ ਸਰਕਾਰ ਨੇ ਕਹਿ ਦਿੱਤਾ ਹੈਗਾ ਕਿ ਵੈਕਸੀਨ ਫ੍ਰੀ ਲਗਾਈ ਜਾਏਗੀ, ਐਲਾਨ ਕਰ ਦਿੱਤਾ ਹੈ। ਐਲਾਨ ਕਰਕੇ ਸ਼ੋਭਾ ਤੇ ਖੜਦੀ ਹੈ। ਨਹੀਂ ਤਾਇਆ ਪਰ ਐਲਾਨ ਜ਼ਿਆਦਾ ਹੀ ਛੇਤੀ ਨਹੀਂ ਕਰਦਾ। ਮੈਨੂੰ ਉਹੀ ਸਮਝ ਨਹੀਂ ਆਂਦੀ ਪਈ ਕਿ ਇਹਨਾਂ ਦਾ ਉਹ ਹਿਸਾਬ ਹੈਗਾ ਨਾ ਕਿ ਲਾਟਰੀ ਨਿਕਲੀ ਨਹੀਂ ਹੈਗੀ, ਖੋਰੂ ਪਹਿਲਾਂ ਹੀ ਪਾਤਾ ਤੇਰੇ ਉਧਾਰ ਦੇ ਤੂੰ ਵੀ ਲੈ ਜਾ ਪਹਿਲਾਂ ਪੈਸੇ ਢਾ ਲੈਂਦੋ। ਹੁਣ ਪਤਾ ਲੱਗਿਆ ਐਲਾਨ ਤਾਂ ਕਰਤਾ, ਆਪਾਂ ਟੀਕੇ ਦੀ ਵੇਟ ਤੇ ਬੈਠੇ ਰਹੀਏ, ਟੀਕਾ ਲੱਗੇ ਨਾ ਪਤਾ ਲੱਗੇ ਕਿ ਫਿਰ ਲਾਰੇ ਵਾਲਾ ਟੀਕਾ ਲੱਗ ਗਿਆ। ਹਾਂ ਨਾਲੇ ਵੈਸੇ ਵੀ ਹੁਣ ਤਾਂ ਲੋਕਾਂ ਨੂੰ ਟੀਕਾ ਲਵਾਉਣ ਦਾ ਵਾਵਾ ਐਕਸਪੀਰੀਅੰਸ ਹੋਇਆ ਹੈ। ਉਹ ਤੇ ਹੈ ਮਤਲਬ ਕਿ ਮੈਨੂੰ ਤੇ ਲੱਗਦਾ ਪਿਆ ਹੈਗਾ ਕਿ ਇੰਡੀਅਨਸ ਨੇ ਸਪੈਸ਼ਲੀ ਅਮਰੀਕਾ ਦਾ ਵੀਜ਼ਾ ਲੈ ਕੇ ਇੱਥੋਂ ਟੀਕਾ ਲਵਾ ਜਾਣਾ ਤਾਂ ਹੀ ਉੱਥੋਂ ਨਹੀਂ ਲੱਗਣਾ। ਇਹ ਵੀ ਗੱਲ ਸਹੀ ਹੈ। ਮੈਨੂੰ ਲੱਗ ਰਿਹਾ ਮੈਂ ਤੇ 20-25 ਬੰਦੇ ਸਪਾਂਸਰ ਵੀ ਕਰ ਦੇਣੇ ਆ। ਹਾਂ ਪਰ ਵਾਪਸ ਜਾਣ ਇਹ ਵੀ ਗਰੰਟੀ ਲਊਂਗਾ ਯਾਰ। ਪਤਾ ਲੱਗੇ ਇੱਥੇ ਜਾ ਕੇ ਟੀਕਾ ਲਵਾਉਣ ਆਏ ਇੱਥੇ ਹੀ ਰੁਕ ਗਏ ਕਿਉਂ ਜੀ ਉਹ ਟੀਕਾ ਬਾਂਹ 'ਚ ਫਸਿਆ ਰਹਿ ਗਿਆ ਵਾਪਸ ਨਹੀਂ ਜਾਣਾ। ਇੱਥੇ ਨਹੀਂ ਫਸਦਾ ਨਹੀਂ ਹੋ ਸਕਦਾ ਨੀਅਤ ਬਈ ਭਾਵੇਂ ਅਫਵਾਹ ਸੀਗੀ ਲੇਕਿਨ ਅਫਵਾਹ ਵਧੀਆ ਲੱਗੀ ਮੈਨੂੰ। ਕਿਹੜੀ ਅਫਵਾਹ ਆਇਆ? ਦਿੰਦੇ ਆ ਹਾਸੇ ਚਾਰੇ ਪਾਸੇ ਵਿੱਚ ਪੰਜਾਬੀ ਜਿਹੜੀ USA ਤੇ ਹਰਮਨ ਤੇ ਤਾਇਆ ਸ਼ੌਕੀ ਤੁਹਾਡੇ ਨਾਲ ਇੱਕ ਨਾ ਅਖਬਾਰ ਦੇ ਵਿੱਚ ਇੰਡੀਆ 'ਚ ਇਸ਼ਤਿਹਾਰ ਨਿਕਲਿਆ ਸੀਗਾ ਮੈਟਰੀਮੋਨੀਅਲ ਦੇ ਵਿੱਚ ਕਿ ਲੜਕਾ ਚਾਹੀਏ ਉਹਨੂੰ ਕੋਵਿਸ਼ੀਲਡ ਟੀਕਾ ਲੱਗਾ ਹੋਇਆ ਵਰਦੀ ਲੋੜ ਹੈਗੀ ਹੈ। ਪਰ ਬਾਅਦ 'ਚ ਲੱਗਾ ਪਤਾ ਕਿ ਅਸਲ ਦੇ ਵਿੱਚ ਨਾ ਕਿ ਟੀਕਾਕਰਨ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਨਾ ਗੋਆ ਕਮਿਊਨਿਟੀ ਫਾਰਮਾਸਿਸਟ ਦਾ ਕੋਈ ਬੰਦਾ ਹੈਗਾ ਹੈ ਨਾ ਉਹਨੇ ਇੱਕ ਅਭਿਆਨ ਚਲਾਇਆ ਸੀਗਾ। ਇਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇਦਾਂ ਵੈਸੇ ਭਾਵੇਂ ਇਹ ਮਜ਼ਾਕ ਹੈ ਭਾਵੇਂ ਇਹ ਪ੍ਰੋਤਸਾਹਿਤ ਕੀਤਾ ਕਿ ਅਵੇਅਰ ਕੀਤਾ ਕਿ ਮੋਟੀਵੇਟ ਕੀਤਾ ਜੋ ਵੀ ਕੀਤਾ ਪਰ ਜੋ ਆਉਣ ਵਾਲਾ ਟਾਈਮ ਹੈਗਾ ਨਾ ਅਗਾਹਾਂ ਇਹ ਡਿਮਾਂਡ ਹੋਣ ਲੱਗ ਪੈਣੀ ਹੈ। ਟੀਕੇ ਲੱਗੇ ਆ ਦੇਖੋ ਨਾ ਪਹਿਲਾਂ ਆਪਾਂ ਕੀ ਕਹਿੰਦੇ ਹੁੰਦੇ ਸੀਗੇ ਘਰੇ ਕੁੱਤਾ ਰੱਖਿਆ ਹੁੰਦਾ ਸੀ ਆਜੋ ਜੀ ਕਿ ਟੀਕੇ ਲੱਗੇ ਆ। ਹੁਣ ਉਲਟਾ ਸੀਨ ਹੈਗਾ ਹੁਣ ਕੋਈ ਹੈਗਾ ਆਜੋ ਸਾਡੇ ਟੀਕੇ ਲੱਗੇ ਆ। ਮੈਟਰੀਮੋਨੀਅਲ ਤੋਂ ਚੇਤੇ ਆਇਆ ਅਖਬਾਰ 'ਚ ਇੱਕ ਇਸ਼ਤਿਹਾਰ ਮੈਂ ਵੀ ਪੜਿਆ ਸੀ। ਕੀ ਪੜਿਆ ਸੀ? ਕਈ ਵਾਰੀ ਨਾ ਜਦੋਂ ਤੁਸੀਂ ਮਤਲਬ ਵਰ ਦੀ ਲੋੜ ਕੰਨਿਆਂ ਦੀ ਲੋੜ ਪੜੋ ਨਾ ਤੇ ਕਈ ਵਾਰ ਬਹੁਤ ਫਨੀ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ। ਉਹ ਤੇ ਹੈ ਤੇ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਫਲਾਣਾ ਜੀ ਇੰਨੀ ਉਮਰ ਇੰਨੀ ਜ਼ਮੀਨ ਇਹ ਉਹ ਦਸੰਦਾਟ ਤੇ ਐਂਡ 'ਚ ਲਿਖਿਆ ਸੀ ਕਟਰੀਨਾ ਕੈਫ ਵਰਗੀ ਕੁੜੀ ਦੀ ਜ਼ਰੂਰਤ। ਅੱਛਾ ਤੇ ਆਪ ਕੌਣ ਸੀਗਾ ਬੰਦਾ ਇਮਰਾਨ ਹਾਸ਼ਮੀ ਕੇ ਨਵਾਜ਼ੁਦੀਨ ਸਿੱਦੀਕੀ? ਪਤਾ ਨਹੀਂ ਤਾਇਆ ਉਹਨੇ ਕਿਹੜਾ ਤਸਵੀਰ ਲਾਈ ਸੀ ਨਾਲ। ਅੱਛਾ ਕਟਰੀਨਾ ਵੇ ਕਿ ਸਲਮਾਨ ਖਾਨ ਨਾਲ ਸੰਪਰਕ ਕਰੋ ਵੈਸੇ ਵੀ ਨਾ ਆਪਣੀ ਫੇਵਰਿਟ ਹੀਰੋਇਨ ਦੀਆਂ ਕਾਪੀਆਂ ਲੈਣ ਦਾ ਹੁੰਦਾ। ਸੱਚ ਤੈਨੂੰ ਪਤਾ ਨਹੀਂ ਲੱਗਿਆ ਤਾਇਆ? ਕਾ ਇੱਕ ਹੋਰ ਗੱਲ ਸਾਹਮਣੇ ਆਈ। ਕੀ ਭਲਾ? ਕਟਰੀਨਾ ਕੈਫ ਦਾ ਕਿਹਦੇ ਨਾਲ ਅਫੇਅਰ? ਮੈਂ ਸੁਣਿਆ ਵਿੱਕੀ ਕੌਸ਼ਲ ਨਾਲ ਸੀਨ ਪੈ ਗਿਆ। ਹਾਂ ਤੇ ਕਹਿੰਦੇ ਵੀ ਹੁਣ ਤਾਂ ਦੋਵੇਂ ਸ਼ਰੇਆਮ ਇਹ ਗੱਲ ਨੂੰ ਕਬੂਲ ਕਰਨ ਲੱਗੇ। ਇਹ ਕਬੂਲ ਤਾਂ ਕਰਦੇ ਪਏ ਸਲਮਾਨ ਖਾਨ ਨੇ ਨਾ ਵਿੱਕੀ ਦੇ ਕਰੀਅਰ ਦੀ ਸਰਜੀਕਲ ਸਟ੍ਰਾਈਕ ਕਰਾ ਜਾਣੀ ਮੈਂ ਦੱਸਣ ਦਿਆ। ਇਹ ਪਤਾ ਕੀ ਹੈਗਾ ਇਹ ਨਾ ਸਲਮਾਨ ਖਾਨ ਬਾਬਿਆਂ ਦੀ ਕਿਰਪਾ ਹੈ। ਵੈਸੇ ਤਾਂ ਬਹੁਤ ਕਿਰਪਾ ਕਰੂਗਾ ਪਰ ਜੇ ਲੱਗੇ ਨਾ ਇਹਨੂੰ ਕਿ ਕੋਈ ਮੇਰੇ ਮੋਢੇ ਹਾਂਜੀ ਅੱਛਾ ਦੇ ਪੈਸੇ ਸੁਣ ਰਹੇ ਹੋ ਤੁਸੀਂ? ਮੈਂ ਤਾਇਆ ਸ਼ੌਂਕੀ ਆ ਮੇਰੇ ਨਾਲ ਹਰਮਨ ਹੈਗੀ ਹੈ ਤੇ ਹਰਮਨ ਪਤਾ ਕੀ ਹੁੰਦਾ ਦੇਖੋ ਹੁਣ ਜਿਵੇਂ ਕਿ ਸਲਮਾਨ ਖਾਨ ਸਭ ਬਰਦਾਸ਼ਤ ਕਰ ਸਕਦਾ ਸਲਮਾਨ ਖਾਨ ਇਹ ਵੀ ਬਰਦਾਸ਼ਤ ਕਰ ਸਕਦਾ ਕਿ ਉਹਦੀ ਫਿਲਮ ਰਾਧੇ ਨੂੰ ਲੋਕੀ ਮਾੜਾ ਕਹਿਣਾ ਚਾਹੀਦਾ ਵੀ ਹੈ ਨਾ ਦੇਸ਼ ਹਿੱਤ ਵਿੱਚ ਉਹਦਾ ਬਹਿਸ਼ਕਾਰ ਕਰਨਾ ਬਹੁਤ ਜ਼ਰੂਰੀ ਸੀ ਹੈ ਨਾ ਮਤਲਬ ਕਿ ਕਰੋਨਾ ਦੀ ਜਿਹੜੀ ਆਖਰੀ ਵੇਵ ਹੈਗੀ ਹੈ ਨਾ ਉਹ ਰਾਧੇ ਫਿਲਮ ਹੀ ਹੈ। ਓਕੇ ਉਹ ਲੋਕਾਂ ਨੇ ਵੇਖ ਲਈ ਹੈ ਜਰ ਲਈ ਹੈ ਹੁਣ ਤਾਈਓ ਇੰਡੀਆ 'ਚ ਕਰੋਨਾ ਘਟਨਾ ਸ਼ੁਰੂ ਹੋ ਗਿਆ। ਪਰ ਉਹ ਕਦੇ ਬਰਦਾਸ਼ਤ ਨਹੀਂ ਕਰਦਾ ਕਿ ਉਹਦੀ ਗਰਲਫ੍ਰੈਂਡ ਜਾਂ ਉਹਦੀ ਕੋਈ ਐਕਸ ਗਰਲਫ੍ਰੈਂਡ ਉਹ ਕਿਤੇ ਵਸੇ। ਤਾਇਆ ਇਹ ਕੀ ਮਤਲਬ ਕਿ ਉਹ ਯੂਪੀ ਵਾਲਾ ਭੂੰਡਾ ਸ਼ਿਕ ਬਣ ਜਾਂਦਾ। ਅੱਛਾ ਜੀ ਏਦਾਂ ਕਰ ਲੈਂਦਾ ਮਤਲਬ ਸਲਮਾਨ ਦੀ ਇਹੀ ਗੱਲ ਮਾੜੀ ਹੈਗੀ ਚੱਲ ਕਿਸੇ ਦਾ ਘਰ ਵਸਦਾ ਵਸਣ ਦੋ ਤੁਸੀਂ ਆਪਣੇ ਘਰ ਵੱਲ ਧਿਆਨ ਦਿਓ। ਤੁਹਾਡੀ ਤੇ ਭਾਬੀ ਆਪ ਕਿਤੇ ਸੈੱਟ ਹੋ ਗਈ ਸੀ ਹੋ ਗਈ ਨਹੀਂ ਸੀ ਹੋਈ ਹੈ ਤੇ ਉਦੋਂ ਹੋਈ ਸੀ ਨਾ ਹੁਣ ਹੋਈ ਹੈ ਨਾ ਹੁਣ ਤਾਂ ਹੱਥੋਂ ਨਿਕਲ ਗਿਆ ਕੰਮ। ਓਕੇ ਅਰਬਾਜ਼ ਖਾਨ ਜੀ ਕਿਸੇ ਹੋਰ ਨਾਲ ਸੈੱਟ ਹੋਏ ਪਏ ਤੁਸੀਂ ਐਵੇਂ ਅਪਸੈਟ ਹੋਏ ਪਏ ਤੁਸੀਂ ਵੀ ਸੈੱਟ ਹੋ ਜਾਓ ਕਿਤੇ ਹੈ ਨਾ ਤੁਹਾਡੇ ਕੋਲ ਕਿਹੜੇ ਕਮੀ ਹੈਗੀ ਸ਼ੌਕ ਨਾਲ ਗੱਡੀ ਗੁੱਡੀ ਚੰਗੀ ਕਮਾਈ ਤੁਹਾਡੀ। ਓਹੋ ਸੈੱਟ ਤਾਂ ਉਹ ਹੁੰਦੇ ਨੇ ਪਰ ਗੱਲ ਹੀ ਸੈੱਟ ਨਹੀਂ ਬੈਂਦੀ ਤਾਂ ਉਹ ਨਹੀਂ ਗੱਲਾਂ ਸੈੱਟ ਤਾਂ ਨਹੀਂ ਬੈਂਦੀਆਂ ਹੈਗੀਆਂ ਕਿ ਟਿਕਾ ਨਹੀਂ ਹੈਗਾ। ਇੱਕ ਤੇ ਕਹਿ ਲੋ ਕਿ ਮੇਰੇ ਤੋਂ ਸਾਲ ਕੁ ਹੀ ਵੱਡਾ ਹੋਏਗਾ ਸਲਮਾਨ ਖਾਨ। ਵੱਡਾ ਆਹੋ ਕੋਈ ਬਹੁਤਾ ਫਰਕ ਨਹੀਂ ਹੈਗਾ।
ਚਲੋ ਹੁਣ ਫਿਰ ਗੱਲਾਂ ਤੇ ਬਹੁਤ ਹੋ ਗਈਆਂ ਤੇ ਹੁਣ ਕੰਮ ਦੀ ਗੱਲ ਵੀ ਕਰ ਲਈਏ। ਕੰਮ ਦੀ ਕਾਦੀ, ਹੁਣ ਤਾਂ ਜਾਣ ਦਾ ਵੇਲਾ ਹੋ ਗਿਆ। ਇਹੀ ਤੇ ਕੰਮ ਦੀ ਗੱਲ ਹੈਗੀ ਕਿ ਮੈਂ ਗਾਹਾਂ ਕੰਮ ਤੇ ਜਾਣਾ ਹੈ। ਅੱਛਾ ਆਹੋ ਮੈਂ ਕਿਸੇ ਦਾ ਘਰ ਫੜਿਆ ਹੈਗਾ, ਉੱਥੇ ਕੀ ਕਹਿੰਦੇ ਨੇ ਪਲੰਬਰਿੰਗ ਦਾ ਕੰਮ ਕਰ ਰਿਹਾ ਤਾਂ ਤੂੰ ਇਹ ਵੀ ਕੰਮ ਕਰ ਲੈਣਾ। ਲੈ ਮੈਂ ਕਹਿੰਦਾ ਜੀ ਖਰਾਬ ਹੋਏ ਜੱਟ ਤੇ ਖਰਾਬ ਹੋਈ ਫਲਸ਼ਾਂ ਤੇ ਖਰਾਬ ਹੋਏ ਸ਼ਾਵਰ, ਦੱਸੋ ਮੈਨੂੰ ਮੈਂ ਸਹੀ ਕਰ ਦਿੰਦਾ। ਵਾਹ ਤਾਇਆ, ਮੈਂ ਤੇ ਸ਼ਾਵਰ ਦਾ ਪ੍ਰੈਸ਼ਰ ਹੀ ਇੰਨਾ ਉੱਤੋਂ ਬਣਾ ਦਿੰਦਾ, ਬੰਦਾ ਸਿਰ ਤੇ ਪਾਏ ਉਹਦਾ ਸਿਰ ਪਾੜ ਜੇ। ਇੰਨਾ ਵੀ ਨਹੀਂ ਬਣਵਾਉਣਾ ਸੀ, ਕੋਈ ਗੱਲ ਨਹੀਂ, ਤੁਸੀਂ ਜਿੱਥੇ ਚੱਲੇ ਹੋ ਨਾ ਉੱਥੇ ਜਾਓ। ਬਿਲਕੁਲ ਚੱਲੇ ਹੈਗੇ। ਦੇਖੋ ਤਾਂ ਸ਼ਾਵਰ 'ਚ ਮਿੱਟੀ ਫਸ ਜਾਂਦੀ ਹੈ, ਉਹ ਮਿੱਟੀ ਬਾਹਰ ਕੱਢ ਕੇ ਉੱਚ ਮਾੜਾ ਕੇ ਪਾਣੀ ਮਿਕਸ ਕਰਕੇ ਸੀਮੈਂਟ ਪਾ ਕੇ ਉਹਦਾ ਘੋਲ ਬਣਾ ਕੇ ਜੇ ਕਿਤੇ ਧੜੀਆਂ ਖਰਾਬ ਹੈਗੀ ਉੱਥੇ ਲਗਾ ਲਿਆ ਕਰੋ। ਮਿੱਟੀ ਵੇਸਟ ਕੱਟੋ ਕਰਨੀ ਹੈ ਨਾ। ਤੇ ਵੇਖੋ ਨਾ ਮਿੱਟੀ ਦੀ ਰੇਤ ਦੀ ਕਿੰਨੀ ਵੈਲਿਊ ਹੈਗੀ ਹੈ ਕਿ ਪੰਜਾਬ ਦਾ ਰੇਤ ਮਾਫੀਆ ਬੜਾ ਮਸ਼ਹੂਰ ਹੋਇਆ ਸੀ। ਹਾਂ ਤਾਇਆ, ਹਾਂ ਤੇ ਹੁਣ ਚੱਲੀਏ। ਚਲੋ ਚੱਲਦੇ ਹੈਗੇ। ਤੇਰੀ ਵੀ ਦਿਹਾੜੀ ਲਵਾ ਦੇ। ਲਵਾ ਦੇ ਤਾਇਆ। ਹੈ ਠੀਕ ਹੈ, ਤੈਨੂੰ ਮੈਂ ਨਾ ਉੱਥੇ ਸਿਕਿਉਰਿਟੀ ਗਾਰਡ ਲਵਾ ਦਿੰਦਾ ਕਿਤੇ। ਮੈਂ ਇੱਥੇ ਹੀ ਠੀਕ ਹਾਂ ਤਾਇਆ। ਨਹੀਂ ਪਾਰਟ ਟਾਈਮ ਸਿਕਿਉਰਿਟੀ ਗਾਰਡ। ਓਕੇ ਚਲੋ, ਬੈਠਣ ਵਾਲੇ ਆਪਣੀ ਰਿਹਰਸਲ ਕਰਦੀ ਹੈ ਕਰੀ। ਚੱਲੀਏ ਹੁਣ।